ਨਕੋਦਰ ਵਿੱਚ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਨਕੋਦਰ ਦੇ ਸ਼ੰਕਰ ਰੋਡ ਤੇ ਇੱਕ ਨਹਿਰ ਦੇ ਕੰਢੇ ਤੋਂ ਬਰਾਮਦ ਹੋਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ। ਇੱਕ ਨੌਜਵਾਨ ਇਸ ਥਾਂ ਨੇੜਿਓਂ ਲੰਘ ਰਿਹਾ ਸੀ ਤਾਂ ਉਸ ਦਾ ਧਿਆਨ ਉਸ ਜਗ੍ਹਾ ਤੇ ਗਿਆ ਜਿੱਥੇ ਇੱਕ ਲਾਲ ਕੱਪੜਾ ਪਿਆ ਸੀ। ਸ਼ੱਕ ਪੈਣ ਤੇ ਉਸਨੇ ਲਾਲ ਕੱਪੜਾ ਚੁੱਕਿਆ ਤਾਂ ਉਸ ਨੂੰ ਇਸ ਵਿੱਚ ਲਪੇਟੀਆਂ ਹੋਈਆਂ ਗੁਰੂ ਸਾਹਿਬ ਦੀਆਂ ਸੈਂਚੀਆਂ ਅਤੇ ਗੁਟਕਾ ਸਾਹਿਬ ਮਿਲੇ। ਉਸ ਵੱਲੋਂ ਰੌਲਾ ਪਾਉਣ ਤੇ ਮੌਕੇ ਤੇ ਇਕੱਠੀ ਹੋਈ ਸਿੱਖ ਸੰਗਤ ਨੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਪਾਲ ਸਿੰਘ ਸਿਟੀ ਪੁਲਿਸ ਸਟੇਸ਼ਨ ਦੇ ਮੁਖੀ ਅਮਨ ਸੈਣੀ ਮੌਕੇ ਤੇ ਪਹੁੰਚ ਗਏ, ਜਿੱਥੇ ਉਹਨਾਂ ਨੇ ਸਤਿਕਾਰ ਸਹਿਤ ਸੈਂਚੀਆਂ ਅਤੇ ਗੁਟਕਾ ਸਾਹਿਬ ਨਕੋਦਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚਾਏ। ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਉੱਥੇ ਪਹੁੰਚੇ ਅਤੇ ਮੰਗ ਕੀਤੀ ਕਿ ਇਸ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੁਲ ਆ ਸ਼ੰਕਰ ਰੋਡ ਤੇ ਸਰਕਪੁਰ ਦੇ ਨੇੜੇ, ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਜਿਹੜਾ ਟੀਕਾ ਭਾਗ ਦੂਜਾ ਪਿਆ ਸੀ। ਨਾਲ ਦੋ ਗੁਟਕੇ ਸਾਹਿਬ ਸਨ, ਸੁਖਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀ ਸਾਹਿਬ, ਆਪਣਾ ਰਹਿਰਾਸ ਸਾਹਿਬ ਜਿਹੜਾ ਨਿਤਨੇਮ ਆਪਾਂ ਕਰਦੇ ਆ, ਉਹ ਗੁਟਕਾ ਸੀ। ਇੱਕ ਸੀਗੀ ਆਪਣੀ ਜਿਹੜੀ ਮੋਮੈਂਟੋ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਕੋਦਰ ਦਾ ਰਹਿਣ ਵਾਲਾ ਆ, ਕੁਦਰਤੀ ਉਹ ਲੰਘ ਰਿਹਾ ਸੀ ਤੇ ਇਹ ਸਾਰਾ ਇੱਕ ਲਾਲ ਆਪਣੇ ਕਹਿ ਲਓ ਕੱਪੜੇ ਦੇ ਥੱਲੇ ਪਿਆ ਉਹਨੂੰ ਲੱਭਿਆ। ਲਾਲ ਕੱਪੜੇ ਵੱਲ ਉਹਦੀ ਨਜ਼ਰ ਚਲ ਗਈ। ਸਕੂਟਰ ਤੇ ਜਾ ਰਿਹਾ ਸੀ ਉਹ, ਤੇ ਜਦੋਂ ਉਹ ਲਾਲ ਕੱਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਭਾਗ ਦੂਜਾ ਤੇ ਗੁਟਕਾ ਸਾਹਿਬ ਦੋ ਜਿਹੜੇ ਉਹਨੂੰ ਉੱਥੇ ਲੱਭੇ। ਤੇ ਇਸ ਗੱਲ ਦੀ ਅਸੀਂ ਬੜੀ ਕਰੜੇ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ। ਉੱਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੋਈ ਦੇਵੀ ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸੀਗੀਆਂ ਫੋਟੋਗ੍ਰਾਫ ਸੀਗੀਆਂ ਜਾਂ ਕੋਈ ਇੱਦਾਂ ਦੇ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਣ ਕਰਾਉਂਦੇ ਆ ਜਾਂ ਕੋਈ ਮੰਦਿਰ ਵਿੱਚ ਪ੍ਰੋਗਰਾਮ ਹੁੰਦਾ ਉਹਦੇ ਉਸ ਵੇਲੇ ਆਪਾਂ ਜਿਹੜੀ ਜਿਹੜੇ ਪਤਵੰਤੇ ਸੱਜਣਾਂ ਨੂੰ ਆਪਾਂ ਦਿੰਦੇ ਆ। ਸੋ ਇਹ ਬੜੀ ਆਪਣੇ ਮਾੜੀ ਘਟਨਾ ਆ। ਜਿਹਨੇ ਵੀ ਕੀਤੀ ਆ, ਜਿਹਨੇ ਇਸ ਪਾਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਪੁਲਿਸ ਵਾਲਿਆਂ ਨੂੰ ਹਦਾਇਤ ਵੀ ਕਰਦੇ ਆ, ਅਪੀਲ ਵੀ ਕਰਦੇ ਆ ਕਿ ਤੁਸੀਂ ਇਹਦੀ ਤਹਿ ਤੱਕ ਜਾਓ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਕਸੂਰ ਆ, ਜਿਹੜਾ ਦੋਸ਼ੀ ਆ, ਉਹਨੂੰ ਲੱਭ ਕੇ ਤੇ ਉਹਨੂੰ ਨਸ਼ਰ ਕਰੋ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਭਰੋਸਾ ਹੋਵੇ ਕਿ ਜਿਹਨੇ ਪਾਪ ਕੀਤਾ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ। ਵਡਾਲਾ ਸਾਹਿਬ, ਆਮ ਹੀ ਦੇਖਣ ਜਾਂਦਾ ਜਦੋਂ ਵੀ ਦੇਖੋ ਕਿ ਦਰਿਆ ਦੇ ਕੋਲ ਜਾਂ ਕਿਸੇ ਨਹਿਰ ਦੇ ਕੋਲ ਧਾਰਮਿਕ ਤਸਵੀਰਾਂ ਆਮ ਹੀ ਪਈਆਂ ਹੁੰਦੀਆਂ, ਕੀ ਕਹਿਣਾ ਚਾਹੋਗੇ? ਦੇਖੋ, ਤਸਵੀਰਾਂ ਦੀ ਗੱਲ ਹੋ ਰਿਹਾ ਜੀ, ਅੱਜ ਤਾਂ ਸਾਰੀ ਤੁਹਾਨੂੰ ਜਿਹੜੀ ਹੈਗੀ ਆ ਮਿੱਥਿਆ ਦੱਸਦੀ ਆ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਆ ਜਾਂ ਉਹਨੂੰ ਸੈਂਚੀ ਆਪਾਂ ਕਹਿ ਸਕਦੇ ਆ, ਉਹ ਭਾਗ ਦੂਜਾ ਆ, ਉਹਦੇ ਵਿੱਚ ਗੁਰਬਾਣੀ ਆ, ਉਹ ਆਪਾਂ ਉਹਨੂੰ ਮੱਥਾ ਟੇਕਦੇ ਆ, ਉਹ ਆਪਾਂ ਗੁਰੂ ਮੰਨਦੇ ਆ ਉਸ ਗੁਰਬਾਣੀ ਨੂੰ। ਤੇ ਨਾਲ ਗੁਟਕਾ ਸਾਹਿਬ ਵੀ ਸੀਗੇ, ਜਪਜੀ ਸਾਹਿਬ ਦੇ ਤੇ ਆਪਣੇ ਜਿਹੜਾ ਸੁਖਮਨੀ ਸਾਹਿਬ ਦੇ ਉਹ ਵੀ ਸੀਗੇ। ਸੋ ਇਹ ਤਾਂ ਗੱਲ ਕਿਸੇ ਨੇ ਜਾਂ ਤਾਂ ਦੇਖੋ ਕਈ ਬੜੇ ਇਦਾਂ ਦੇ ਪਾਪੀ ਆ ਜਿਹੜੇ ਆਪਣੇ ਇਦਾਂ ਦੀਆਂ ਘਟਨਾਵਾਂ ਕਰਦੇ ਨੇ। ਪਹਿਲਾਂ ਵੀ ਪੰਜਾਬ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦਾ ਜਿਹੜਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ, ਬੇਅਦਬੀਆਂ ਹੋਈਆਂ। ਇਸ ਗੱਲੋਂ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਆ, ਬੜਾ ਗੁੱਸਾ ਆ ਤੇ ਨਹੀਂ ਹੋਣਾ ਚਾਹੀਦਾ। ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਆਪਾਂ ਸਾਰੇ ਗੁਰੂਆਂ ਪੀਰਾਂ ਤੇ ਪਰਮਾਤਮਾ ਦੇ ਅਵਤਾਰਾਂ ਦੇ ਅੱਗੇ ਆਪਾਂ ਆਪਣਾ ਸਿਰ ਝੁਕਾਉਂਦੇ ਆ ਤੇ ਸਾਰੇ ਧਰਮ ਆਪਣੇ ਨੂੰ ਬਹੁਤ ਪਿਆਰੇ ਨੇ। ਕਿਸੇ ਧਰਮ ਦਾ ਵੀ ਨਹੀਂ ਆਪਣੇ ਉਹਨਾਂ ਦੇ ਚਿੰਨ੍ਹ ਦਾ ਅਪਮਾਨ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਤਾਂ ਕਦੀ ਵੀ ਬੇਅਦਬੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਕਦੀ ਨਹੀਂ ਸਹਿ ਸਕਦੇ। ਸੋ ਅਸੀਂ ਆਪਣੇ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਹੈਗਾ ਆ, ਜਿਹਨੇ ਇਹ ਪਾਪ ਕੀਤਾ ਉਹ ਲੱਭਿਆ ਜਾਵੇ, ਉਹਦੇ ਬਰਖਲਾਫ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਹਨੂੰ ਸਜ਼ਾ ਦਿੱਤੀ ਜਾਵੇ। ਅਸੀਂ ਇਹ ਹੁਣ ਪੁਲਿਸ ਨੂੰ ਸਾਰੀ ਗੱਲ ਦੱਸਤੀ ਆ। ਇੱਥੇ ਪੁਲਿਸ ਵਾਲੇ ਡੀਐਸਪੀ ਸਾਹਿਬ ਆਏ ਸੀਗੇ, ਗੁਰਦੁਆਰਾ ਸਿੰਘ ਸਭਾ ਖੜੇ ਆ ਤੇ ਕੁਝ ਟਾਈਮ ਦੇਖਦੇ ਆ ਕਿ ਪੁਲਿਸ ਦੀ ਪੜਤਾਲ ਕਿੱਧਰ ਨੂੰ ਜਾਂਦੀ ਆ। ਲੇਕਿਨ ਸਾਨੂੰ ਆਸ ਹੈ ਕਿ ਜਿਹਨੇ ਵੀ ਇਹ ਆਪਣੇ ਜੁਰਮ ਕੀਤਾ, ਪਾਪ ਕੀਤਾ, ਜ਼ਰੂਰ ਫੜਿਆ ਜਾਊਗਾ ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ